ਅਗਲੀ ਖਬਰ ਆਪਾਂ ਜੱਗੀ ਜੌਲ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਜੀ ਸਾਰੇ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਸਰੋਤੇ ਉਹਨਾਂ ਨੂੰ ਪਤਾ ਹੀ ਆ ਵੀ ਇੰਗਲੈਂਡ ਦਾ ਇੱਕ ਨੌਜਵਾਨ ਜੱਗੀ ਜੌਲ, ਜਿਸ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਧੱਕੇ ਦੇ ਨਾਲ ਜਿਹੜਾ ਆ ਆਪਣੇ ਕਬਜ਼ੇ 'ਚ ਰੱਖਿਆ ਹੋਇਆ ਆ। ਅੱਜ ਯੂਐਨਓ ਨੇ, ਸੰਯੁਕਤ ਰਾਸ਼ਟਰ ਦੀ ਜਿਹੜੀ ਜਾਂਚ ਕਮੇਟੀ ਆ, ਉਹਨਾਂ ਨੇ ਰਿਜ਼ਲਟ ਇਹ ਕੱਢਿਆ ਵੀ ਜੱਗੀ ਜੌਲ ਨੂੰ ਅਰੈਸਟ ਕਰਨ ਦਾ ਇੰਡੀਆ ਦੇ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਹੈਗਾ। ਨਹੀਂ ਹੈਗਾ। ਕਹਿੰਦਾ ਵੀ ਸਿਰਫ ਸਿੱਖਾਂ ਦੀ ਜਿਹੜੀ ਵਿਰੋਧੀ ਲਾਬੀ ਹੈਗੀ ਆ, ਉਹ ਸਿੱਖਾਂ ਦੇ ਜ਼ੁਲਮ ਤੇ ਬਾਕੀਆਂ ਨੂੰ ਡਰਾਉਣ ਵਾਸਤੇ ਇਸ ਤਰ੍ਹਾਂ ਦਾ ਜਿਹੜਾ ਕੰਮ ਕਰ ਰਹੀ ਹੈਗੀ ਆ। ਤੇ ਅਫਸੋਸ ਦੀ ਗੱਲ ਇਹ ਆ ਵੀ ਇੰਗਲੈਂਡ ਦੀ ਸਰਕਾਰ ਵੀ ਮੋਦੀ ਦੇ ਇਸ ਜ਼ੁਲਮ ਬਾਰੇ ਚੁੱਪ ਹੈਗੀ ਆ ਤੇ ਇੱਕ ਨਿਰਦੋਸ਼ ਦੀ ਜਿਹੜੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਵਿੱਚ ਭਾਈਵਾਲ ਬਣੀ ਹੋਈ ਹੈਗੀ ਆ। ਜੱਗੀ ਜੌਲ 75ਵੀਂ ਵਾਰ ਟਰਾਇਲ ਹੀਅਰਿੰਗ ਦੇ ਵਿੱਚ ਅੱਜ ਗਿਆ ਆ। ਦੇਖੋ ਕਿੰਨੀ ਉਹਦੀ ਜਿਹੜੀ ਹੀਅਰਿੰਗ ਚੱਲ ਰਹੀ ਆ, ਹਜੇ ਤੱਕ ਵੀ ਉਹਦਾ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਲੱਭ ਨਹੀਂ ਰਿਹਾ ਵੀ ਕਿਹੜੇ ਕਰਕੇ ਅਸੀਂ ਉਹਨੂੰ ਜਿਹੜਾ ਅੰਦਰ ਰੱਖੀਏ। ਆਪਾਂ ਪੰਜਾਬੀ ਰੇਡੀਓ ਯੂਐਸਏ ਨੇ ਇੱਕ ਸਪੈਸ਼ਲ ਰਿਪੋਰਟ ਸਾਂਝੀ ਕੀਤੀ ਸੀ, ਜਿਸ ਤਰ੍ਹਾਂ ਉੱਥੇ ਦਾ ਪ੍ਰਾਈਮ ਮਿਨਿਸਟਰ ਸਿੱਖਾਂ ਨੂੰ ਵਰਗਲਾ ਕੇ ਵੱਖ-ਵੱਖ ਜਿਹੜੇ ਆ ਦਿਖਾ ਰਿਹਾ ਵੀ ਮੈਂ ਤਾਂ ਤੁਹਾਡਾ ਬਹੁਤ ਭਾਈ ਬਣਦਾ, ਤੇ ਕਈ ਜਿਹੜੇ ਝੋਲੀ ਚੁੱਕ ਆ ਉਹਦੇ ਜਿਹੜੀ ਪ੍ਰੈਜ਼ੈਂਸ 'ਚ ਵੀ ਗਏ ਆ। ਉਹਦੇ ਸੰਬੰਧ 'ਚ ਵੀ ਤੁਸੀਂ ਰਿਪੋਰਟ ਦੇਖੀ ਸੀ ਪ੍ਰਵੀਨ ਸ਼ਰਮਾ ਹੋਣਾ ਦੁਆਰਾ। ਤੇ ਇੱਕ ਰਿਪੋਰਟ ਆਪਾਂ ਹੋਰ ਸਪੈਸ਼ਲ ਜਿਹੜੀ ਪੇਸ਼ ਕੀਤੀ ਸੀ, ਬੱਲੀ ਕੌਰ ਜਸਵਾਲ ਪ੍ਰੋਫੈਸਰ ਆ ਸਿੰਗਾਪੁਰ ਯੂਨੀਵਰਸਿਟੀ 'ਚ, ਨੌਜਵਾਨ ਨੋਵਲਿਸਟ ਆ, ਬਹੁਤ ਮਸ਼ਹੂਰ, 24 ਸਾਲਾਂ ਦੀ। ਉਸਨੇ ਉਹਦਾ ਜਿਹੜਾ ਸੱਦਾ ਸੀ ਪ੍ਰਾਈਮ ਮਿਨਿਸਟਰ ਮੋਦੀ ਦਾ, ਉਹਨੂੰ ਠੁਕਰਾਇਆ ਵੀ ਨਹੀਂ, ਮੇਰਾ ਜਿਹੜਾ ਧਰਮ ਆ, ਇਨਸਾਨੀਅਤ ਆ, ਸਿੱਖ ਧਰਮ, ਉਹ ਅਲਾਓ ਨਹੀਂ ਕਰਦਾ ਵੀ ਕਿਸੇ ਮਿਨੋਰਿਟੀ ਦੇ ਉੱਤੇ ਧੱਕਾ ਕੀਤਾ ਜਾਵੇ। ਇਸ ਕਰਕੇ ਮੈਂ ਤੁਹਾਡਾ ਜਿਹੜਾ ਸੱਦਾ ਹੈ ਉਹ ਸਵੀਕਾਰ ਨਹੀਂ ਕਰ ਸਕਦੀ। ਸੋ ਦੋਨੋਂ ਰਿਪੋਰਟ ਉਹ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਯੂਟਿਊਬ ਤੇ ਪਈਆਂ, ਦੇਖਿਓ ਜ਼ਰੂਰ। ਤੇ ਆਪਣੇ ਜਿਹੜੇ ਦੋਸਤ ਮਿੱਤਰ ਆ ਜਿਹੜੇ ਇਹ ਕਹਿੰਦੇ ਆ ਨਾ ਵੀ ਮੋਦੀ ਬਹੁਤ ਸਿੱਖਾਂ ਦਾ ਜਿਹੜਾ ਦੋਸਤ ਆ, ਮਿੱਤਰ ਆ, ਹਜੇ 750 ਤਾਂ ਸਾਡੇ ਸ਼ਹੀਦ ਹੋ ਕੇ ਹਟੇ ਆ ਕਿਸਾਨ। ਪਤਾ ਨਹੀਂ ਇੰਨੀ ਜਲਦੀ ਕਾਹਤੇ ਆਪਾਂ ਭੁੱਲ ਜਾਂਦੇ ਆ। ਉਹ ਮੋਦੀ ਆ ਪ੍ਰਾਈਮ ਮਿਨਿਸਟਰ ਜਿਸ ਟਾਈਮ ਹੋਇਆ। ਠੀਕ ਆ, ਕਾਂਗਰਸ ਜਿਹੜੀ ਉਹਨੂੰ ਬਹੁਤ ਜ਼ੁਲਮ ਕੀਤਾ ਤੇ ਉਹਨੂੰ ਸਿੱਟਾ ਵੀ ਮਿਲ ਗਿਆ ਹੁਣ, ਉੱਥੋਂ ਨਕਸ਼ੇ ਤੋਂ ਖਤਮ ਹੀ ਹੈਗੀ ਆ। ਪਰ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਮਾੜੇ ਜਿਹੇ ਸੱਦੇ ਤੇ ਜਾ ਕੇ ਆਪਾਂ ਫੋਟੋਆਂ ਖਿਚਾ ਕੇ ਜਿਹੜਾ ਆ ਜਾਈਏ। ਜੀ ਬਿਲਕੁਲ, ਦੁਨੀਆ ਭਰ ਦੇ ਵਿੱਚੋਂ ਕਈ ਜਿਹੜੇ ਸਿੱਖ ਜਿਹੜੇ ਉਹ ਚਿਹਰੇ ਆਪਣੇ ਆਪ ਨੂੰ ਖਵਾਉਂਦੇ ਆ, ਉਹ ਉੱਥੇ ਗਏ ਸੀਗੇ ਤੇ ਉੱਥੇ ਸਿਫਤਾਂ ਦੇ ਪੁੱਲ ਜਿਹੜੇ ਬੰਨ ਰਹੇ ਸੀਗੇ ਮੋਦੀ ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਭੁੱਲ ਜਾਂਦੇ ਆ ਵੀ ਹੁਣੇ ਤਾਂ ਜਿਹੜੇ ਉਸ ਤੇ ਜ਼ੁਲਮ ਜਾਰੀ ਆ। ਜਗਤਾਰ ਸਿੰਘ ਜੌਲ ਬਾਰੇ ਹੁਣ ਤੁਸੀਂ ਦੇਖੋ ਵੀ ਇਹ ਸਾਫ਼ ਜਿਹੜਾ ਉਹ ਚੱਲ ਰਿਹਾ ਆ। ਉੱਥੇ ਦੀ ਜਿਹੜੀ ਪ੍ਰੀਤੀ ਪਟੇਲ ਆ, ਉਸ ਦਾ ਬਹੁਤ ਵਿਰੋਧ ਹੋ ਰਿਹਾ ਆ। ਉਹ ਜਿਹੜੀ ਉੱਥੇ ਦੀ ਹੋਮ ਮਿਨਿਸਟਰ ਹੈਗੀ ਆ ਯੂਕੇ ਦੀ, ਉਹ ਤਾਂ ਬਿਲਕੁਲ ਹੀ ਉਹਨਾਂ ਦੇ ਹੱਥਾਂ ਤੇ, ਉਹ ਤੇ ਇੱਕ ਜਿਹੜਾ ਰਿਸ਼ੀ ਸੁਨਾਕ ਕਰਕੇ ਆ, ਉਹ ਦੋਨੋਂ ਹੀ ਜਾਣੇ ਇੱਦਾਂ ਲੱਗਦਾ ਵੀ ਇੰਡੀਅਨ ਸਰਕਾਰ ਦੇ ਨਾਲ ਮਿਲ ਜੁਲ ਕੇ ਹੀ ਬ੍ਰਿਟੇਨ ਦੀ ਸਰਕਾਰ ਨੂੰ ਚਲਾ ਰਹੇ ਆ। ਬ੍ਰਿਟੇਨ ਨੇ ਸਿੱਖਾਂ ਨੂੰ ਹਰ ਵਾਰੀ ਜਿਹੜਾ ਉਹ ਧੋਖਾ ਹੀ ਦਿੱਤਾ ਹੈਗਾ। ਆਪਾਂ ਮਿਡਲੈਂਡਸ ਦਾ ਕੇਸ ਜਿਹੜਾ ਉਹ ਦੇਖਿਆ, ਇਹ ਤਾਂ ਸ਼ੁਕਰ ਆ ਵੀ ਉੱਥੋਂ ਦੀ ਅਦਾਲਤ ਨੇ ਉਹਨਾਂ ਦੀ ਹਵਾਲਗਿਰੀ ਦੇਣ ਤੋਂ ਨਾ ਕਰ ਦਿੱਤੀ ਵੀ ਤੁਹਾਡਾ ਸਰਕਾਰ ਦਾ ਕੋਈ ਤੁੱਕ ਨਹੀਂ ਬਣਦਾ ਇਸ ਚੀਜ਼ ਦੇ ਵਿੱਚ, ਨਹੀਂ ਤਾਂ ਉਹਨਾਂ ਨੇ ਉਹ 3 ਸਿੱਖਾਂ ਨੂੰ ਉੱਥੇ ਵੀ ਵਾਪਸ ਜਿਹੜਾ ਉਹ ਘੱਲ ਦੇਣਾ ਸੀ ਤੇ ਹਾਲ ਉਹਨਾਂ ਦਾ ਵੀ ਜਗਤਾਰ ਸਿੰਘ ਜੌਲ ਵਰਗਾ ਹੀ ਕਿੱਤਾ ਹੋਣਾ ਸੀਗਾ। 2017 ਤੋਂ 5 ਸਾਲ ਤੋਂ ਵੱਧ ਦਾ ਵਕਤ ਜਿਹੜਾ ਹਰਜੋਤ ਸਿੰਘ ਜੀ ਇਸ ਮੁੰਡੇ ਨੂੰ ਹੋ ਚੁੱਕਾ ਆ ਵੀ ਉਹ ਉਸ ਦੇ ਉੱਤੇ ਇਸ ਤਰੀਕੇ ਦੇ ਨਾਲ ਧੱਕੇ ਦੇ ਨਾਲ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਹੋਈਆਂ। ਕਹਿੰਦੇ ਵੀ ਸ਼ਰੇਆਮ ਹਿਊਮਨ ਰਾਈਟਸ ਦੀ ਜਿਹੜੀ ਵਾਇਓਲੇਸ਼ਨ ਆ ਇਸ ਦੇ ਬਾਬਤ ਚੱਲ ਰਹੀ ਆ। ਉਸ ਦਾ ਜਿਹੜਾ ਭਰਾ ਗੁਰਪ੍ਰੀਤ ਸਿੰਘ ਜੌਹਲ, ਹੋਰ ਬਹੁਤ ਸਾਰੇ ਜਿਹੜੇ ਐਕਟਿਵਿਸਟ ਆ, ਉਹ ਬਹੁਤ ਨਿਰਾਸ਼ ਨੇ ਯੂਕੇ ਸਰਕਾਰ ਦੀ ਜਿਹੜੀ ਰਿਸਪੌਂਸ ਤੋਂ ਵੀ ਕੀ ਕੁਛ ਜਿਹੜਾ ਉਸ ਦੇ ਵਿੱਚ ਹੋ ਰਿਹਾ ਆ। ਜੱਗੀ ਜੌਹਲ ਤੇ ਉਸਦੇ ਜਿਹੜੇ ਨਾਲ ਸਾਥੀ ਆ, ਉਹ ਇਹ ਦਾਅਵਾ ਕਰਦੇ ਆ ਵੀ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਵੀ ਜਾ ਰਿਹਾ ਆ, ਕਰੰਟ ਵੀ ਜਿਹੜੇ ਉਹ ਲਾਏ ਜਾ ਰਹੇ ਆ ਤੇ ਇੱਥੋਂ ਤੱਕ ਕਿ ਟਾਰਚਰ ਵੀ ਉਸਨੂੰ ਕੀਤਾ ਜਾ ਰਿਹਾ ਹੈਗਾ ਆ। ਸੋ 35 ਸਾਲਾਂ ਦਾ ਹਰਜੋਤ ਸਿੰਘ ਜੀ ਉਹ ਸੀਗਾ ਜਿਸ ਟਾਈਮ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ, ਤੇ ਹੁਣ 40 ਦਾ ਹੋ ਗਿਆ ਆ। ਵਿਆਹ ਕਰਾਉਣ ਗਿਆ ਸੀ। ਦੇਖੋ ਜੀ, ਵਿਆਹ ਕਰਾਉਣ ਤੋਂ ਪਹਿਲਾਂ ਵੀਜ਼ਾ ਕਾਹਦੇ ਦਿੱਤਾ ਸੀ ਜੇ ਤੁਹਾਨੂੰ ਪਤਾ ਸੀ ਵੀ ਬੰਦਾ ਬਹੁਤ ਖਤਰਨਾਕ ਹੈਗਾ। ਚਾਰਲੀ ਲਾਰਡਨ ਇੱਕ ਇੰਟਰਨੈਸ਼ਨਲ ਲੀਗਲ ਐਡਵਾਈਜ਼ਰ ਹੈਗੇ ਰੈਡਰੈਸ ਦੇ, ਉਹਨਾਂ ਨੇ ਇਹ ਕਿਹਾ ਵੀ UN ਜਿਹੜੇ ਐਕਸਪਰਟਸ ਆ, ਉਹਨਾਂ ਨੇ ਇਹ ਕਿਹਾ ਵੀ ਜਗਤਾਰ ਸਿੰਘ ਜੱਗੀ ਜੌਲ ਨੂੰ ਜਲਦੀ ਤੋਂ ਜਲਦੀ ਜਿਹੜਾ ਛੱਡਿਆ ਜਾਵੇ ਤੇ UK ਦੀ ਗਵਰਨਮੈਂਟ ਨੂੰ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ। ਵੀ ਸਾਨੂੰ ਪਤਾ ਨਹੀਂ ਵੀ ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ UK ਦਾ, ਬੋਰਿਸ ਜੌਨਸਨ, ਉਹ ਕੀ ਜਿਹੜਾ ਆ ਕਿਹਦੀ ਵਾਰੀ ਜਿਹੜੀ ਆ ਉਹ ਵੇਟ ਕਰ ਰਿਹਾ ਹੈਗਾ। 4.5 ਸਾਲ ਤੋਂ
ਅੰਦਰ ਆ, 75 ਵਾਰੀ ਉਹ ਕੋਰਟ ਦੇ ਵਿੱਚ ਟਰਾਇਲ ਤੇ ਪੇਸ਼ ਹੋ ਚੁੱਕਾ। ਹਜੇ ਤੱਕ ਵੀ ਜਿਹੜੀ ਉੱਥੇ ਦੀ ਸਰਕਾਰ ਆ ਕੋਈ ਸੋਲਿਡ ਪ੍ਰੂਫ ਉਹਦੇ ਸਾਹਮਣੇ ਜਿਹੜੀ ਆ ਪੇਸ਼ ਕੋਰਟ ਦੇ ਸਾਹਮਣੇ ਨਹੀਂ ਕਰ ਸਕੀ। ਹੁਣ ਦੇਖੋ UNO ਦੀ ਜਿਹੜੀ ਰਿਪੋਰਟ ਆਈ ਆ, ਉਹਨਾਂ ਨੇ ਇਹ ਸਾਰਾ ਕੁਝ ਆਪਣਾ ਸਿੱਟਾ ਕੱਢਿਆ ਹੈਗਾ ਜੀ। ਯੂਨਾਈਟਿਡ ਨੇਸ਼ਨਸ ਵਰਕਿੰਗ ਗਰੁੱਪ ਔਨ ਆਰਬਿਟਰੇਰੀ ਡਿਟੈਂਸ਼ਨ, ਉਹਨਾਂ ਨੇ ਜਿਹੜਾ ਇਹ ਕਿਹਾ ਹੈ, ਕਹਿੰਦੇ ਵੀ ਜੌਹਲ ਨੂੰ ਮਨਮਾਨੀ ਮਰਜ਼ੀ ਦੇ ਨਾਲ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਡਿਟੇਨ ਕਰਕੇ ਰੱਖਿਆ, ਹਿਰਾਸਤ 'ਚ ਰੱਖਿਆ ਆ, ਤੇ ਕਹਿੰਦੇ ਵੀ ਉਸ ਨੂੰ ਤੁਰੰਤ ਜਿਹੜਾ ਉਹ ਰਿਹਾ ਕਰ ਦੇਣਾ ਚਾਹੀਦਾ ਆ। ਇਸ ਗਰੁੱਪ ਨੇ ਇਹ ਵੀ ਕਿਹਾ ਵੀ ਜਿਹੜੀ ਸਰਕਾਰ ਆ ਉਹਨਾਂ ਨੂੰ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਸਕੀ ਵੀ ਇਸ ਨੂੰ ਕਿਹੜੇ ਆਧਾਰ ਦੇ ਉੱਤੇ, ਕਿਹੜੇ ਐਵੀਡੈਂਸ ਦੇ ਆਧਾਰ ਦੇ ਉੱਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਤੇ ਕਹਿੰਦੇ ਭਾਰਤੀ ਸਰਕਾਰ ਤਾਂ ਆਪਣੇ ਵੱਲੋਂ ਇਹ ਵੀ ਕਹਿੰਦੀ ਆ ਵੀ ਉਹਦੇ ਸਾਰੇ ਰਾਈਟਸ ਆ ਉਹ ਆਨਰ ਕੀਤੇ ਗਏ ਆ, ਪਰ ਜਿਹੜੀ UK ਦੀ ਸਰਕਾਰ ਆ ਉਸ ਦਾ ਇਸ ਦੇ ਵਿੱਚ ਬਹੁਤ ਨਕਾਰਾਤਮਕ ਓਵਰਆਲ ਹਰਜੋਤ ਸਿੰਘ ਜੀ ਰੋਲ ਰਿਹਾ ਆ। ਕਿਸ ਤਰੀਕੇ ਦੇ ਨਾਲ ਇਸ ਮੁੰਡੇ ਨੂੰ ਉੱਥੇ ਰੁਲਣ ਦਿੱਤਾ ਜਾ ਰਿਹਾ ਹੈਗਾ ਆ, ਉਸ ਦੀ ਕੋਈ ਕਦਰ ਜਿਹੜੀ ਉਹ ਨਹੀਂ ਹੈਗੀ। ਦੇਖੋ ਅਸੀਂ ਇਸੇ ਹੀ ਜਿਹੜੇ ਆ ਮੀਡੀਆ ਦੇ ਮਾਧਿਅਮ ਤੋਂ ਕਹਿੰਦੇ ਆ ਵੀ ਦੋ ਬੇੜੀਆਂ 'ਚ ਸਵਾਰ ਹੋ ਕੇ ਫਾਇਦਾ ਨਹੀਂ ਆ, ਪਰ UK ਵਰਗੀ ਇਹ ਇੱਕ ਬੇੜੀ 'ਚ ਹੀ ਸਵਾਰ ਸੀਗਾ, ਪਰ ਫਿਰ ਵੀ ਉਸ ਦੀ ਸਰਕਾਰ ਉਸ ਦਾ ਸਾਥ ਨਹੀਂ ਦੇ ਰਹੀ ਹੈਗੀ। ਸੋ ਇਹ ਇੱਕ ਬਹੁਤ ਚਿੰਤਾ ਵਾਲੀ ਗੱਲ ਆ ਵੀ ਕੱਲ ਨੂੰ ਪਤਾ ਨਹੀਂ ਕਿੱਥੇ ਕਿਹੜੇ ਜਿਹੜੇ ਬੰਦੇ ਉੱਥੇ ਆ ਜਾਣ ਤਾਂ ਤੁਹਾਡੇ ਇੱਥੇ ਰਾਈਟਸ ਆ ਉਹਨਾਂ ਦੀ ਵਾਇਲੇਸ਼ਨ ਸਿੱਧੇ ਤੌਰ ਦੇ ਉੱਤੇ ਜਿਹੜੀ ਉਹ ਕੀਤੀ ਹੀ ਜਾ ਰਹੀ ਹੈਗੀ ਆ। ਸੋ ਲੋਕ ਆਵਾਜ਼ ਉਠਾ ਰਹੇ ਆ, ਉਠਾਉਂਦੇ ਆ ਰਹੇ ਆ, ਉਠਾਉਂਦੇ ਰਹਿਣਾ ਪੈਣਾ ਆ। ਰੀਸੈਂਟਲੀ ਹਰਜੋਤ ਸਿੰਘ ਜੀ UK ਦਾ ਹੀ ਇੱਕ ਬੰਦਾ ਉਹਨਾਂ ਨੇ ਨਾ ਰਿਹਾ ਕਰਵਾ ਕੇ ਲਿਆਂਦਾ ਸੀਗਾ, ਉਹਦੀ ਘਰ ਵਾਲੀ ਨੇ ਵੀ ਗਾਲਾਂ ਕੱਢੀਆਂ ਸੀ ਉੱਥੋਂ ਦੀ ਸਰਕਾਰ ਨੂੰ ਵੀ ਇੰਨਾ ਟਾਈਮ ਜਿਹੜਾ ਉਹ ਕਿੱਦਾਂ ਜਿਹੜਾ ਉਹ ਲੱਗ ਗਿਆ, ਕਈ ਸਾਲ ਕਹਿੰਦੀ ਮੈਨੂੰ ਜਵਾਬ ਹੀ ਨਹੀਂ ਜਿਹੜਾ ਉਹ ਚੱਜ ਦੇ ਨਾਲ ਮਿਲਿਆ ਵੀ ਮੇਰੇ ਘਰ ਵਾਲੇ ਨੂੰ ਕਿਉਂ ਜਿਹੜਾ ਗ੍ਰਿਫਤਾਰ ਕਰਕੇ ਉੱਥੇ ਇੱਕ ਹੋਰ ਵੱਖਰੇ ਮੁਲਕ ਵਾਲਿਆਂ ਨੇ ਹਿਰਾਸਤ ਦੇ ਵਿੱਚ ਰੱਖਿਆ ਸੀਗਾ। ਸੋ ਸੇਮ ਸਥਿਤੀ ਜਿਹੜੀ ਹੈ ਇਸ ਟਾਈਮ ਜੱਗੀ ਜੌਲ ਦੇ ਬਾਬਤ ਵੀ ਜਿਹੜੀ ਉਹ ਬਣੀ ਪਈ ਹੈ ਜੀ। ਸੋ ਬਿਲਕੁਲ ਬਹੁਤ ਸਾਰੇ ਮਰੀ ਜ਼ਮੀਰ ਵਾਲੇ ਕਹਿੰਦੇ ਰਹਿੰਦੇ ਜੀ ਅਸੀਂ ਉਹਨੂੰ ਮਿਲਣ ਗਏ ਆ ਪ੍ਰਾਈਮ ਮਿਨਿਸਟਰ ਮੋਦੀ ਨੂੰ ਵੀ ਅਸੀਂ ਆਪਣਾ ਪੱਖ ਰੱਖਣ ਗਏ ਆ, ਸਾਡੀਆਂ ਮੰਗਾਂ ਆ, ਪਰ ਇੰਟਰਨੈਸ਼ਨਲ ਲੈਵਲ ਤੇ ਕਿਤੇ ਵੀ ਇੰਡੀਆ ਦਾ ਪ੍ਰਾਈਮ ਮਿਨਿਸਟਰ ਜਾਂਦਾ ਤਾਂ ਉਹ ਕਦੇ ਵੀ ਕਿਸੇ ਦਾ ਕੁਐਸਚਨ ਨਹੀਂ ਲੈਂਦਾ। ਇਹ ਓਪਨ, ਬਿਲਕੁਲ ਓਪਨ ਆ। ਕਈ ਵਾਰੀ ਉਹਨਾਂ ਨੂੰ ਉੱਥੇ ਦੀ ਜਿਹੜੇ ਹੋਸਟਿੰਗ ਪ੍ਰਾਈਮ ਮਿਨਿਸਟਰ ਹੁੰਦਾ ਸੀ ਉਹਨੇ ਕ੍ਰਿਟੀਸਾਈਜ਼ ਵੀ ਕੀਤਾ ਵੀ ਕੁਐਸਚਨ ਕਿਉਂ ਨਹੀਂ ਲੈ ਰਿਹਾ। ਸੋ ਇਹ ਸੋਚਣਾ ਚਾਹੀਦਾ ਜਿਹੜੇ ਇੱਦਾਂ ਜਾਂਦੇ ਆ ਵੀ ਭਾਈ ਕੀ ਤੁਸੀਂ ਉੱਥੇ ਜਾ ਕੇ ਲੈ ਲੈਣਾ ਆ। ਪਰ ਤੁਸੀਂ ਦੇਖੋ ਜੇ ਜੱਗੀ ਜੌਲ ਸੱਚਮੁੱਚ ਹੀ ਇੱਕ ਅੱਤਵਾਦੀ ਆ ਤੇ ਉਸ ਦੇ ਭਰਾ ਨੂੰ ਗੁਰਪ੍ਰੀਤ ਸਿੰਘ ਜੌਲ ਨੂੰ ਉੱਥੇ ਦਾ ਇੰਗਲੈਂਡ ਦਾ ਟਾਊਨ ਡੰਬਾਰਟਨ ਆ ਉੱਥੇ ਦਾ ਕਾਉਂਸਲਰ ਇਲੈਕਟ ਕੀਤਾ ਗਿਆ ਹੈ। ਹੁਣੇ ਹੀ ਉਹ ਮਈ 6 ਨੂੰ ਜਿਹੜਾ ਉੱਥੇ ਇਲੈਕਟ ਹੋਇਆ ਹੈਗਾ। ਸੋ ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਜਿੱਥੇ ਧੱਕਾ ਹੋ ਰਿਹਾ ਉਹਦਾ ਜਿਹੜਾ ਆ ਉਸ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈਗਾ।